ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਐਂਡ ਵਾਲਾ ਇਸ਼ੂ ਤਾਂ ਆਪਾਂ ਨਹੀਂ ਕਰਾਂਗੇ ਕਿਉਂਕਿ ਟਾਈਮ ਘੱਟ ਹੈ, ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲੈ ਲੈਣੇ ਆ। ਨਿਯਮ ਲਿਖਦੇ ਨੇ, ਅਮਰੀਕਨਸ ਫੇਲ ਟੂ ਅੰਡਰਸਟੈਂਡ ਦੈਟ ਦਿਸ ਇਜ਼ ਦ ਫਰੂਟ ਆਫ ਇੰਡੀਅਨ ਪ੍ਰੈਜ਼ੈਂਸ। ਅਮਰੀਕਾ ਇਜ਼ ਨਾਟ ਹੇਅਰ ਟੂ ਵਿਨ ਅ ਵਾਰ ਬਟ ਟੂ ਪ੍ਰੋਲੋਂਗ ਦ ਵਾਰ ਐਂਡ ਸਟੇ। बिल्कुल ठीक तुहाडी ऑब्जर्वेशन है रिक साहब, शुक्रिया। हरप्रीत सिंह जी लिखते हैं, प्लीज थ्रो these हिंदुस्तानी terrorists out trying to use bad words from this threat। देखो हरप्रीत सिंह जी, साडी कोशिश हुंदी है भी असीं मौका दईए हर एक नूं अपनी गल कहण दा, पर तुहाडी गल ठीक है, जिहड़ी गाली गलोच वाला असीं फिर इन्हां नूं ब्लॉक करना शुरू करांगे। हुण तक तां असीं क्रिएटिव डायलॉग चाहुंदे, सो इसलिए असीं कई वार थोड़ी जी लैक्सिटी वरतते हैं। जिमी सिंह ढिल्लो जी खालिस्तान जिंदाबाद दे नारे गुजारते हैं, नाल ही उन्होंने 2020 का भी जिक्र किया है। कश्मीर वर्ग हमेशा तरह सानू फतेह बुलाते हैं, नाल खालिस्तान जिंदाबाद 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 जिंदाबाद। मैं टेक ओवर करदा मियां आसम, धर्मिंदर सिंह, हरप्रीत सिंह, मनविंदर सिंह खालसा, दविंदर गिल, जिमी सिंह ढिल्लों, फिर मियां आसम, भुपिंदर सिंह, अमनदीप सिंह, फिर मक्खन पन्नू और अखीर हरप्रीत सिंह होरां ने जगत जलंधर रख लिया अपनी किरपा धार दे नाल जिहड़ा है वो मैसेज दिता है कि असीं सिख कौम दे नाते दो वेले दी अरदास च भी नानक नाम चढ़दी कला तेरे भाणे सरबत दा भला पढ़दे और इहदे च गुरकीरत सिंह 2020, सतनाम सिंह मान, गौरव महाजन, वेरी गुड मूव, हिंदूज शुडंट बी अलाउड इन गुरुद्वारा। अच्छा गौरव साहब ही कहते हैं। खालिस्तान जिंदाबाद कृपाल सिंह और सिंह साहब और भैन जी मनमंथन कौर ने लिखा है, व्हेन आई सॉ दिस क्लिप ऑफ दीज फ्यू स्पिरिटेड Sikhs saluting our flag, I said to myself that one day when the history of Sikh nation will be written, it will be mentioned how Sikhs here, there and everywhere had love for their independent identity busting out on occasion, and there were the examples. No matter what anyone says, it's only a matter of time when this becomes a reality। ਤੁਸੀਂ ਭੈਣ ਜੀ ਸੱਚਮੁੱਚ 30 ਮਿਲੀਅਨ ਸਿੱਖਾਂ ਦੇ ਜਜ਼ਬਾਤਾਂ ਦੀ ਬਿਲਕੁਲ ਠੀਕ ਤਰਜਮਾਨੀ ਕੀਤੀ ਜੀ। ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਜਿਵੇਂ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਵਿਚਾਰਦੇ ਹਾਂ, 205 ਨੰਬਰ ਸਵਈਆ ਜੀ। ਭੈਣ ਜੀ ਮਨਮੰਥਨ ਕੌਰ ਨਾਰਾਜ਼ ਵੀ ਹੁੰਦੇ ਨੇ, ਠੀਕ ਕਹਿੰਦੇ ਨੇ, ਉਹ ਹੈ ਇੰਨਾ ਖੂਬਸੂਰਤ ਸਵਈਆ ਸੀ ਕਿ ਮੈਂ ਪੜ੍ਹਦੇ ਹਾਂ ਕਈ ਵਾਰੀ ਪੜ੍ਹਦਾ ਰਿਹਾ, ਲਿਖਦੇ ਹਾਂ ਵੀ, ਪਰ ਹੁਣ ਮੈਂ ਇਹਨੂੰ ਸਮੇਟਾਂਗਾ ਬੜਾ ਕੁਇਕਲੀ ਜੀ। ਔਰ ਭਾਈ ਬਖਸ਼ੀਸ਼ ਸਿੰਘ ਬਹੁਤ ਵਧੀਆ ਪੁਰਾਤਨ ਕੀਰਤਨੀ ਰੀਤਾਂ ਦੇ ਉੱਤੇ ਕੀਰਤਨ ਕਰਨ ਵਾਲਿਆਂ ਨੂੰ ਬਹੁਤ ਸੁੰਦਰ ਗਾਇਨ ਕੀਤਾ ਹੋਇਆ ਸਵਈਆ ਨੂੰ। ਸੁਪਨ ਚਰਿੱਤਰ ਚਿੱਤਰ ਬਾਨਕ ਬਨੈ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਪਰਮ ਦਇਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਧ ਮਧੁਰ ਪਿਆਏ ਹੈ ਸੋਭਤ ਸਿਜਾਸਨ ਬਿਲਾਸਨ ਦੇ ਅੰਕ ਮਾਲ ਪ੍ਰੇਮ ਰਸ ਬਿਸਨ ਹੋਏ ਸਹਿਜ ਸਮਾਏ ਹੈ ਚਾਤਰਕ ਸ਼ਬਦ ਸੁਨ ਅੱਖੀਆਂ ਉਗਰ ਗਈ ਭਈ ਜਲ ਮੀਨ ਗਤ ਬਿਰਹਾ ਜਗਾਏ ਹੈ ਜੀ। ਹੁਣ ਇਹ ਜਿਵੇਂ ਭਗਤ ਕਬੀਰ ਜੀ ਨੇ ਇੱਕ ਥਾਂ ਫਰਮਾਇਆ, ਕਬੀਰ ਸੁਪਨੇ ਹੂੰ ਬਰੜਾਏ ਕੇ ਜਹ ਮੁਖ ਨਿਕਸੇ ਰਾਮ ਤਾਕੇ ਤਨ ਕੀ ਪਨ ਹੀ ਮੇਰੇ ਤਨ ਕੋ ਚਾਮ। ਕਿ ਸੁਪਨੇ 'ਚ ਵੀ ਭਾਵੇਂ ਕੋਈ ਹੜਬੜਾ ਕੇ ਉੱਠੇ ਤੇ ਮੂੰਹ 'ਚੋਂ ਰੱਬ ਦਾ ਨਾਂ ਨਿਕਲੇ ਤੇ ਮੇਰੇ ਸਰੀਰ ਦੀ ਜੁੱਤੀ ਬਣਾ ਕੇ ਉਸ ਦੇ ਪੈਰਾਂ 'ਚ ਪਾ ਦਿਓ, ਜਿਸ ਦਾ ਸੁਪਨੇ ਦੇ ਵਿੱਚ ਵੀ ਜਿਹੜਾ ਬੜਾ ਕੇ ਵੀ ਰਾਤ ਨੂੰ ਜਿਹੜਾ ਰੱਬ ਦਾ ਨਾਂ ਕਹਿੰਦੇ। ਔਰ ਇੱਥੇ ਭਾਈ ਗੁਰਦਾਸ ਜੀ ਨੇ ਜਦੋਂ ਤੁਸੀਂ ਇੱਕ ਰਾਤ ਦੇ ਸੁਪਨ ਮਾਤਰ ਦੇ ਵਿੱਚ ਜਿਹੜੀ ਚਾਹਨਾ ਤੁਹਾਡੀ ਸਾਰਾ ਹੀ ਹਰ ਪਲ ਹੁੰਦੀ ਹੈ ਕਿ ਰੱਬ ਨਾਲ ਕਿਵੇਂ ਮਿਲਾਪ ਹੋਏ, ਤੁਹਾਡਾ ਪਿਆਰਾ ਤੁਹਾਨੂੰ ਕਿਵੇਂ ਆਪਣੀ ਗਲਵਕੜੀ 'ਚ ਲਏ, ਇਸ ਭਾਵ ਨੂੰ ਔਰ ਅਖੀਰ ਦੇ ਵਿੱਚ ਉਹਨਾਂ ਨੇ ਦੋ ਅਲੰਕਾਰ ਚਾਤਰਕ ਤੇ ਮੱਛੀ ਇਹ ਇਸਤੇਮਾਲ ਕੀਤੇ ਨੇ ਕਿ ਫਿਰ ਵਿਛੋੜੇ ਦੀ ਗੱਲ। ਸੋ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਵੀ ਮੈਂ ਸੁਪਨ ਚਰਿੱਤਰ, ਸੁਪਨੇ ਦੇ ਵਿੱਚ ਚਿੱਤਰ ਬਾਨਕ ਬਨੈ ਬਚਿੱਤਰ, ਕਿ ਪਿਆਰਾ ਆ ਗਿਆ ਬਹੁਤ ਸੋਹਣਾ, ਉਹਦੀ ਛੱਬ ਜਿਹੜੀ ਹੈ ਉਹ ਉਸ ਦਾ ਕੋਈ ਮੁਕਾਬਲਾ ਨਹੀਂ ਸੀ ਔਰ ਉਹ ਪਿਆਰਾ ਜਿਹੜਾ ਦੂਸਰਿਆਂ ਨੂੰ ਵੀ ਪਾਵਨ ਬਣਾ ਦੇ, ਦੂਸਰਿਆਂ ਨੂੰ ਵੀ ਪਵਿੱਤਰ ਕਰ ਦੇ। ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਅੱਜ ਰਾਤ ਮੇਰੇ ਕੋਲ ਮੇਰਾ ਪਾਵਨ ਹੋਲੀ ਔਰ ਪਿਆਰਾ ਮੇਰਾ ਦੋਸਤ ਮੇਰੇ ਕੋਲ ਆਇਆ। ਪਰਮ ਦਿਆਲ ਲਾਲ, ਲਾਲ ਹੈ ਬਿਲਵਡ, ਕਿ ਉਹ ਬਹੁਤ ਦਿਆਲੂ ਪਿਆਰਾ, ਲੋਚਨ ਵਿਸਾਲ ਜਿਸ ਦੀਆਂ ਵੱਡੀਆਂ ਵੱਡੀਆਂ ਸੋਹਣੀਆਂ ਅੱਖਾਂ ਨੇ,
परम दयाल लाल लोचन विसाल मुख बचन रसाल। ਉਹਦੇ ਮੂੰਹ ਚੋਂ ਇੰਨੇ ਮਿੱਠੇ ਬੋਲ ਨਿਕਲਦੇ ਨੇ, ਮਧੂ ਮਧੁਰ ਪਿਆਏ ਹੈ। ਉਹਨਾਂ ਨੇ ਮੈਨੂੰ ਉਸ ਵਾਹਿਗੁਰੂ ਦੇ ਪਿਆਰ ਦਾ ਐਲਿਗਜ਼ਰ, ਮਧੂ ਅਦਰਵਾਈਜ਼ ਮਧੂਸ਼ਾਲਾ ਸ਼ਰਾਬ ਨੂੰ ਕਹਿੰਦੇ ਨੇ, ਲੇਕਿਨ ਇਹ ਨਾਮ ਦੀ, ਉਸ ਦੇ ਪਿਆਰ ਦੀ ਜਿਹੜੀ ਹੈ ਵਾਹਿਗੁਰੂ, ਉਸ ਪਿਆਰੇ ਨੇ ਜਿਹੜਾ ਕਿ ਸੋਹਣੀਆਂ ਅੱਖਾਂ ਵਾਲਾ ਮੈਨੂੰ ਰਾਤ ਆਇਆ, ਉਸ ਨੇ ਮੈਨੂੰ ਉਸ ਦੇ ਵਿੱਚ ਖੀਵਾ ਕਰ ਦਿੱਤਾ। ਸੋਭਤ ਸਿਜਾਸਨ ਬਿਲਾਸਨ ਦੇ ਅੰਕ ਮਾਲ। ਫਿਰ ਉਹ ਮੇਰੇ ਦਿਲ ਦੇ ਆਸਣ ਦੇ ਉੱਤੇ ਬਿਰਾਜਮਾਨ ਹੋ ਗਿਆ ਹੈ। ਉਸ ਨੇ ਮੈਨੂੰ ਆਪਣੀ ਗਲਵਕੜੀ 'ਚ ਲੈ ਲਿਆ। ਬਿਲਾਸਨ ਦੇ ਅੰਕ ਮਾਲ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ, ਕਿ ਮੈਂ ਤਾਂ ਉਸ ਪ੍ਰੇਮ ਦੇ ਰਸ ਵਿੱਚ, ਅੰਮ੍ਰਿਤ ਨਾਮ ਦੇ ਰਸ ਵਿੱਚ ਬਿਸਮ, ਮੈਂ ਤਾਂ ਟਰਾਂਸ 'ਚ ਸੀ। ਮੈਨੂੰ ਤਾਂ ਕੋਈ ਹੋਸ਼ ਹੀ ਨਹੀਂ ਸੀ ਕਿ ਇਹ ਸਾਰਾ ਇਵੇਂ ਕਿਵੇਂ ਹੋ ਗਿਆ ਕਿ ਮੈਨੂੰ ਮੇਰਾ ਪਿਆਰਾ ਮਿਲਿਆ। ਤੇ ਫਿਰ ਉਹਨਾਂ ਕਿਹਾ ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ। ਪਰ ਹੁਣ ਜਿਉਂ ਹੀ ਰਾਤ ਬੀਤੀ ਹੈ, ਸਵੇਰ ਦਾ ਟਾਈਮ ਹੈ, ਚਾਤਰਕ ਜਿਹਨੂੰ ਰੇਨ ਬਰਡ ਕਹਿੰਦੇ ਨੇ, ਜਿਹੜਾ ਪ੍ਰਿਓ ਕਰਦਾ ਹੈ, ਔਰ ਇਹ ਬਿਲੀਵ ਕੀਤਾ ਜਾਂਦਾ ਹੈ ਕਿ ਵੀ ਉਹ ਮੀਂਹ ਨੂੰ ਮੰਗਦਾ ਹੈ ਕਿ ਵੀ ਮੈਨੂੰ ਸਵਾਂਤੀ ਬੂੰਦ ਮਿਲੇ। ਇੱਕ ਬੂੰਦ ਸਵਾਂਤੀ ਜਦੋਂ ਉਹਦੇ ਮੂੰਹ 'ਚ ਪੈਂਦੀ ਹੈ ਤਾਂ ਮੋਤੀ ਬਣ ਜਾਂਦੀ। ਉਹ ਕਹਿੰਦੇ ਨੇ ਵੀ ਮੈਂ ਤਾਂ ਇਸ ਪਿਆਰੇ ਦੇ ਆਨੰਦ ਦੇ ਵਿੱਚ ਵਿਭੋਰ ਜਿਹੜਾ ਉਹ ਅਚਾਨਕ ਮੇਰੇ ਕੰਨਾਂ ਦੇ ਵਿੱਚ ਚਾਤਰਕ ਦੀ ਆਵਾਜ਼ ਪਈ, ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ। ਮੈਂ ਉਸ ਸੈਲੈਸਟੀਅਲ ਡ੍ਰੀਮ ਚੋਂ ਨਿਕਲਿਆ। ਭਈ ਜਲ ਮੀਨ ਗਤ ਬਿਰਹਾ ਜਗਾਏ ਹੈ। ਤੇ ਮੈਂ ਜਦੋਂ ਫਿਰ ਉਹ ਨਿਕਲਿਆ ਉਸ ਚੋਂ, ਤਾਂ ਫਿਰ ਮੇਰੀ ਹਾਲਤ ਉਸ ਮੱਛੀ ਵਾਲੀ ਹੋ ਗਈ ਜਿਹੜੀ ਕਿ ਪਾਣੀ ਦੇ ਵਿੱਚ ਸੀ, ਤੇ ਅਚਾਨਕ ਉਹ ਪਾਣੀ ਤੋਂ ਵਿਛੜ ਗਈ, ਪਾਣੀ ਤੋਂ ਬਾਹਰ ਹੋ ਗਈ। ਸੋ ਇਹ ਬਿਰਹਾ, ਕਿ ਫਿਰ ਉਹ ਸੈਪਰੇਸ਼ਨ ਦੀਆਂ ਪੈਂਗਸ, ਉਹ ਵਿਛੋੜੇ ਦੀ ਗੱਲ ਜਿਹੜੀ ਆ ਉਹ ਵਾਪਰਨੀ ਸ਼ੁਰੂ ਹੋ ਗਈ। ਵਾਟ ਅ ਬਿਊਟੀ, ਵੈਰੀ ਬਿਊਟੀਫੁਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।